ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੇਖਾਂਗੇ ਕਿ ਪੰਜਾਬ ਦੇ ਵਿੱਚ ਅਖਬਾਰਾਂ ਕੀ ਕਹਿੰਦੀਆਂ ਨੇ ਸੁਰਖੀਆਂ ਕੀ ਕੁਝ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜਿਨ੍ਹਾਂ ਦਾ ਫੋਨ ਨੰਬਰ 4082722500। ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਸਿਟੀ ਤਲਵਿੰਦਰ ਸਿੰਘ ਬੇਕਰਸਫੀਲਡ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਜਿਹੜੀ ਕਹਿੰਦੇ ਹੁੰਦੇ ਆ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤਨਖਾਹ ਮਿਲਣੀ ਹੁੰਦੀ ਆ, ਤੇ ਘਰਦਿਆਂ ਨੂੰ ਵੀ ਖੁਸ਼ੀ ਹੁੰਦੀ ਆ, ਪਰ ਤਨਖਾਹਾਂ ਵਾਲੇ ਦਿਨ ਵੀ ਲੋਕਾਂ ਦੀਆਂ ਜੇਬਾਂ ਖਾਲੀ। ਬਿਲਕੁਲ ਜੀ, ਹਾਲਾਤ ਜਿਹੜੇ ਨੇ ਜੀ ਉਹ ਪਤਾ ਸੀਗਾ ਕਿ ਕਿਹੋ ਜਿਹੇ ਜਿਹੜੇ ਉਹ ਬਣਨੇ ਆ, ਪਰ ਸਰਕਾਰ ਦੇ ਦਾਅਵੇ ਬੜੇ ਵੱਡੇ ਵੱਡੇ ਸੀਗੇ ਜੀ ਵੀ ਕੁਛ ਨਹੀਂ ਹੋਣ ਲੱਗਿਆ, ਪੂਰਾ ਇੰਤਜ਼ਾਮ ਕਰਤਾ ਜੀ, ਮਿਲਟਰੀ ਲਾਤੀ ਆ ਇਸ ਸੰਬੰਧ ਦੇ ਵਿੱਚ ਜਿਹੜੀ ਕਿ ਨੋਟ ਢੋ ਰਹੀ ਹੈ। ਇੱਦਾਂ ਦਾ ਕੁਛ ਵੀ ਨਹੀਂ ਹੋਇਆ ਜੀ। ਤਨਖਾਹ ਦੇ ਵਿੱਚ ਜਿਹੜਾ ਜੀ ਤਨਖਾਹ ਡੇ ਸੀਗਾ ਨੋਟਬੰਦੀ ਤੋਂ ਬਾਅਦ, ਇਹ ਪਹਿਲਾ ਤਨਖਾਹ ਡੇ ਸੀਗਾ। ਪੰਜਾਬ, ਹਰਿਆਣਾ, ਚੰਡੀਗੜ੍ਹ ਬੈਂਕਾਂ ਦੇ ਵਿੱਚ ਜਿਹੜੇ ਲੋਕ ਸੀਗੇ ਜੀ ਉਹ ਲੰਬੀਆਂ ਲਾਈਨਾਂ ਦੇ ਵਿੱਚ ਜਿਹੜਾ ਸੀਗਾ ਜੀ ਉਹ ਖੜੇ ਰਹੇ, ਪਰ ਕਿਸੇ ਨੂੰ ਜਿਹੜੀ ਆ ਉਹ ਨਕਦੀ ਨਹੀਂ ਜਿਹੜੀ ਜੀ ਉਹ ਮਿਲੀ, ਔਰ ਲੋਕ ਖੱਜਲ ਖਵਾਰ ਜਿਹੜੇ ਸੀਗੇ ਉਹ ਹੁੰਦੇ ਰਹੇ। ਕਿਸੇ ਦਾ ਟੋਕਨ ਨੰਬਰ ਕਿੰਨਾ, ਕਿਸੇ ਦਾ ਕਿੰਨਾ, ਜਦੋਂ ਵਾਰੀ ਆਉਂਦੀ ਜੀ ਕਹਿੰਦੇ ਕੱਲ ਨੂੰ ਆਇਓ, ਨੋਟ ਜਿਹੜੇ ਆ ਉਹ ਮੁੱਕ ਗਏ। ਲੋਕ ਜਿਹੜੇ ਨੇ ਜੀ ਉਹ ਕੁਝ ਥਾਵਾਂ ਦੇ ਉੱਤੇ ਸੜਕਾਂ ਦੇ ਉੱਤੇ ਵੀ ਆਏ, ਜਿੱਡੇ ਵੱਡੇ ਪੱਧਰ ਤੇ ਆਉਣੇ ਚਾਹੀਦੇ ਸੀ ਓਡੇ ਵੱਡੇ ਪੱਧਰ ਦੇ ਉੱਤੇ ਬੇਸ਼ੱਕ ਜਿਹੜਾ ਜੀ ਉਹ ਨਹੀਂ ਆਏ। ਲੋਕਾਂ ਦੀਆਂ ਜਿਹੜੀਆਂ ਜੇਬਾਂ ਸੀਗੀਆਂ ਉਹ ਖਾਲੀ ਰਹੀਆਂ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹੁਣ ਜਿਹੜਾ ਇਹਦਾ ਅਸਰ ਆ ਇੱਕ ਡਿਫਰੈਂਟ ਤਰੀਕੇ ਦੇ ਨਾਲ ਉਹ ਪੈਣਾ ਸ਼ੁਰੂ ਹੋਣਾ, ਕਿਉਂਕਿ ਜਿਹੜੇ ਦੁਕਾਨਦਾਰ ਛੋਟੇ ਸੀਗੇ ਜੀ ਉਹ ਉਧਾਰ ਸੌਦਾ ਦੇਈ ਗਏ ਕਿ ਤਨਖਾਹਾਂ ਜਿਹੜੀਆਂ ਨੇ ਆ ਜਾਣੀਆਂ ਨੇ, ਇਹ ਦੇ ਦੇਣਗੇ। ਹੁਣ ਜਦੋਂ ਤਨਖਾਹਾਂ ਜਿਹੜੀਆਂ ਆ ਗਈਆਂ ਪਰ ਜਿਹੜਾ ਕੈਸ਼ ਪੈਸਾ ਨਹੀਂ ਆਇਆ, ਉਹਨਾਂ ਨੂੰ ਉਧਾਰ ਨਹੀਂ ਮਿਲਣਾ, ਅੱਗੋਂ ਉਹ ਉਧਾਰ ਜਿਹੜਾ ਜੀ ਦੇਣਗੇ ਕਿਵੇਂ ਜੀ। ਇਹਦੇ ਨਾਲ ਜਿਹੜਾ ਬਿਜ਼ਨਸ ਹੈ, ਜਿਹੜਾ ਇੱਕ ਸਰਕਲ ਚੱਲਦਾ ਸਾਰੇ ਦਾ ਸਾਰਾ, ਉਹ ਛੋਟੇ ਤੋਂ ਲੈ ਕੇ ਵੱਡੇ ਤੱਕ ਅਸਲ ਦੇ ਵਿੱਚ ਉਹਦਾ ਜਿਹੜਾ ਜੀ ਉਹ ਕਚੂਮਰ ਨਿਕਲਣਾ ਹੁਣ ਜਿਹੜਾ ਉਹ ਸਟਾਰਟ ਹੋਣਾ ਆ। ਇਹਨੂੰ ਹੈਂਡਲ ਕਿਵੇਂ ਕੀਤਾ ਜਾਊਗਾ ਇਹ ਕੁਛ ਨਹੀਂ ਪਤਾ। ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹ ਕਹਿੰਦੇ ਅਜੇ ਜੀ ਦੇ 6 ਮਹੀਨੇ ਜਿਹੜੇ ਉਹ ਲੱਗਣਗੇ ਠੀਕ ਹੁੰਦੇ ਆ। ਪਹਿਲਾਂ ਇਹ ਹਫਤਾ ਸੀਗਾ ਜੀ ਠੀਕ ਹੁੰਦੇ ਆ, ਫਿਰ ਇਹ ਕਿਹਾ ਗਿਆ ਜੀ ਕਿ 50 ਦਿਨ ਨੇ, ਫਿਰ ਮੁੜ ਕੇ ਇਹ ਕਿਹਾ ਗਿਆ ਜੀ ਕਿ 2 ਮਹੀਨੇ ਲੱਗਣਗੇ, ਫਿਰ ਕਹਿੰਦੇ ਜੀ ਹੁਣ ਉਹਨਾਂ ਨੇ ਜਿਹੜਾ ਨਵਾਂ ਇਹ ਕੱਲ ਜਿਹੜਾ ਬਿਆਨ ਦਿੱਤਾ ਰਾਜ ਸਭਾ ਦੇ ਵਿੱਚ ਕਿ 6 ਮਹੀਨੇ ਜਿਹੜਾ ਜੀ ਉਹ ਹਾਲਾਤ ਠੀਕ ਹੋਣ ਲੱਗਣਗੇ। ਜਿਨ੍ਹਾਂ ਲੋਕਾਂ ਦੀ ਅੱਜ ਰੋਜ਼ੀ ਰੋਟੀ ਜਿਹੜੀ ਆ ਜੀ ਉਹ ਨਹੀਂ ਚੱਲ ਰਹੀ, ਜਿਨ੍ਹਾਂ ਦੇ ਘਰਾਂ ਦੇ ਵਿੱਚ ਦਾਲ ਤੇ ਆਟਾ ਅੱਜ ਮੁੱਕ ਗਿਆ, ਉਹ 6 ਮਹੀਨੇ ਤੱਕ ਜਿਹੜਾ ਜੀ ਉਹ ਕਿੱਧਰ ਨੂੰ ਜਾਣਗੇ, ਕਿਹੋ ਜਿਹੇ ਹਾਲਾਤ ਜਿਹੜੇ ਨੇ ਜੀ ਉਹ ਮੁਲਕ ਦੇ ਬਣ ਜਾਣਗੇ। ਸ਼ਾਇਦ ਅਜੇ ਵੀ ਇਹਨਾਂ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਿਆ ਨਹੀਂ ਜਾ ਰਿਹਾ ਜੀ। ਬਿਲਕੁਲ ਜੀ, 6 ਮਹੀਨੇ ਲੱਗਣਗੇ ਤਾਂ ਲੋਕੀ ਖਾਣਗੇ ਕੀ, ਉਹੀ ਨਹੀਂ ਸਮਝ ਲੱਗਦੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸੱਤਾਧਾਰੀ ਪਾਰਟੀ ਦੀ। ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਇਕੱਠ ਕਰਨਾ ਸੀ, ਪਰ ਫਿਰ ਵੀ ਕਹਿੰਦੇ ਪੰਡਾਲ ਖਾਲੀ ਸੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੇ ਇੱਥੇ ਰਾਮ ਤੀਰਥ ਜਿਹੜਾ ਅੰਮ੍ਰਿਤਸਰ ਪੈਂਦਾ ਜੀ, ਉੱਥੇ ਇੱਕ ਵੱਡੇ ਇਕੱਠ ਦਾ ਜਿਹੜਾ ਜੀ ਉਹ ਇੰਤਜ਼ਾਮ ਕੀਤਾ ਗਿਆ ਸੀਗਾ ਜੀ। ਐਕਚੁਅਲੀ ਇੱਥੇ ਭਗਵਾਨ ਵਾਲਮੀਕ ਹੋਰਾਂ ਦੀ ਮੂਰਤੀ ਤੇ ਮੰਦਿਰ ਲੋਕਾਂ ਨੂੰ ਸਮਰਪਿਤ ਜਿਹੜਾ ਜੀ ਉਹ ਕਰਨਾ ਸੀਗਾ, ਔਰ ਸਰਕਾਰ ਨੂੰ ਇਹ ਸੀਗਾ ਜੀ ਕਿ ਇਹ ਜਿੰਨੇ ਪੈਸੇ ਮੂਰਤੀ ਦੇ ਉੱਤੇ ਜਾਂ ਜਿੰਨੇ ਮੰਦਿਰ ਦੇ ਉੱਤੇ ਲਾਤੇ ਆ, ਇਹਦੇ ਨਾਲ ਜਿਹੜਾ ਵਾਲਮੀਕ ਭਾਈਚਾਰਾ ਜੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਆਊਗਾ, ਪਰ ਇੱਦਾਂ ਦਾ ਕੁਛ ਬਹੁਤਾ ਹੋਇਆ ਨਹੀਂ। ਜਿਹੜਾ ਪੰਡਾਲ ਸੀਗਾ ਜੀ ਉਹ ਖਾਲੀ ਰਿਹਾ। ਜਿਹੜੀਆਂ ਸਕੂਲੀ ਬੱਸਾਂ ਸੀਗੀਆਂ ਉਹ ਲਾਈਆਂ ਗਈਆਂ ਸੀਗੀਆਂ ਲੋਕਾਂ ਨੂੰ ਜਿਹੜਾ ਜੀ ਉਹ ਢੋਣ ਦੇ ਵਾਸਤੇ, ਪਰ ਲੋਕ ਜਿਹੜੇ ਸੀਗੇ ਜੀ ਉਹ ਉੱਥੇ ਆਏ ਨਾ। ਫਿਰ ਪਹਿਲਾਂ ਇਹ ਕੀਤਾ ਗਿਆ ਜੀ ਕਿ ਇਹਦਾ ਜਿਹੜਾ ਸਮਾਗਮ ਸੀਗਾ ਉਹਨੂੰ 2 ਘੰਟੇ ਲੇਟ ਕਰ ਦਿੱਤਾ ਗਿਆ ਕਿ 2 ਘੰਟੇ ਤੋਂ ਬਾਅਦ ਲੋਕ ਜਿਹੜੇ ਨੇ ਜੀ ਉਹ ਆ ਜਾਣਗੇ, ਪਰ ਲੋਕ 2 ਘੰਟੇ ਤੱਕ ਵੀ ਜਿਹੜਾ ਜੀ ਉਹ ਨਾ ਆਏ। ਜਿੰਨੀਆਂ ਕੁ ਬੱਸਾਂ ਜਿਹੜੀਆਂ ਉਹ ਆਈਆਂ, ਉਹ ਬੱਸਾਂ ਵੀ ਪੂਰੀਆਂ ਜਿਹੜੀਆਂ ਸੀ ਉਹ ਭਰ ਨਾ ਸਕੀਆਂ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਫਸਰ ਸੀਗੇ ਉਹ ਬੜੇ ਭੈ ਭੀਤ ਹੋਏ ਰਹੇ ਕਿ ਉਹਨਾਂ ਨੂੰ ਉੱਤੋਂ ਜਿਹੜੀ ਆ ਉਹ ਡਾਂਟ ਪੈਣੀ ਆ। ਉਹ ਉਹਨਾਂ ਨੂੰ ਡਾਂਟ ਪਈ ਜੀ ਕਿ ਕਿਵੇਂ ਇੱਥੇ ਜਿਹੜਾ ਜੀ ਉਹ ਇਕੱਠ ਨਹੀਂ ਹੋ ਸਕਿਆ। ਹੁਣ ਅਫਸਰ ਜਿਹੜੇ ਨੇ ਉਹ ਕਿਵੇਂ ਦੱਸਣ ਕਿ ਲੋਕ ਜਿਹੜੇ ਨੇ ਇਹਨਾਂ ਇਕੱਠਾਂ ਦੇ ਵਿੱਚ ਉਹ ਨਹੀਂ ਆਉਂਦੇ। ਈਵਨ ਦਿਹਾੜੀ ਦੇ ਉੱਤੇ ਵੀ ਜਿਹੜਾ ਜੀ ਉਹ ਲੋਕ ਆਉਣ ਦੇ ਵਾਸਤੇ ਤਿਆਰ ਨਹੀਂ ਗਏ, ਪਰ ਜਿੰਨੇ ਕੁ ਲੋਕ ਸੀਗੇ ਜੀ ਉਹਨਾਂ ਨੂੰ ਸੰਬੋਧਨ ਕਰਦੇ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ। ਉਹਨਾਂ ਨੇ ਇਹ ਕਿਹਾ ਜੀ ਕਿ SYL ਦਾ ਮੁੱਦਾ ਹੀ ਉਹਨਾਂ ਨੇ ਇੱਥੇ ਫੇਰ ਛੇੜਿਆ ਜੀ ਕਿ
ਪੰਜਾਬ ਵਾਲੇ ਜਿਹੜੇ ਨੇ ਉਹ ਅੱਗੇ ਆਉਣ ਇਹਦੇ ਵਾਸਤੇ। ਕਿੱਥੇ ਅੱਗੇ ਆਉਣ, ਕੀ ਕਰਨ SYL ਦੇ ਵਾਸਤੇ, ਇਹ ਉਹਨਾਂ ਨੇ ਕੁਛ ਨਹੀਂ ਕਿਹਾ ਜੀ। ਪੰਜਾਬੀ ਕੁਰਬਾਨੀ ਕਰਨ ਦੇ ਵਾਸਤੇ ਤਿਆਰ ਰਹਿਣ, ਇਹ ਵੀ ਜਿਹੜਾ ਜੀ ਉਹ ਅਕਸਰ ਆਪਣੇ ਭਾਸ਼ਣਾਂ ਦੇ ਵਿੱਚ ਜਿਹੜੀ ਹੈ ਜੀ ਉਹ ਗੱਲ ਕਹਿੰਦੇ ਨੇ। ਪਰ ਕੁਰਬਾਨੀ ਜਿਹੜੀ ਹੈ ਜੀ ਉਹ ਆਪ ਕਦੋਂ ਕਰਨਗੇ, ਸਰਕਾਰ ਜਿਹੜੀ ਹੈ ਜੀ ਉਹ ਕੀ ਕੁਰਬਾਨੀ ਕਰੂਗੀ, ਇਹਦਾ ਅਜੇ ਨਾ ਉਹਨਾਂ ਨੇ ਕਦੀ ਖੁਲਾਸਾ ਕੀਤਾ ਤੇ ਨਾ ਖੁਲਾਸਾ ਕਰਨਾ ਹੈ। ਕਿਉਂਕਿ 8 ਤਰੀਕ ਨੂੰ ਜਿਹੜਾ ਪਾਣੀ ਬਚਾਓ ਰੱਖੀ ਹੋਈ ਹੈ ਰੈਲੀ, ਉਹਨੂੰ ਲੈ ਕੇ ਹੀ SYL ਦਾ ਮੁੱਦਾ ਜਿਹੜਾ ਜੀ ਉਹ ਭਖਾਉਂਦੇ ਰਹਿਣਗੇ। ਉਹਨਾਂ ਨੇ ਇਹ ਗੱਲ ਕਹਿਤੀ ਜਿਹੜੀ ਆਪਾਂ ਅੱਗੇ ਵੀ ਗੱਲ ਸਾਂਝੀ ਕੀਤੀ ਸੀ ਜੀ। ਦੇਖੋ, ਸਰਕਾਰ ਨੇ ਕਹਿੰਦੇ ਜੀ ਆਪਣੀ ਡਿਊਟੀ ਨਿਭਾਤੀ, ਅਸੀਂ ਡੀਨੋਟੀਫਾਈ ਕਰਤਾ, ਅਸੀਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਹ ਉਹਨਾਂ ਦੇ ਇੰਤਕਾਲ ਜਿਹੜੇ ਚੜਾਤੇ, ਹੁਣ ਲੋਕਾਂ ਦੀ ਜਿਹੜੀ ਹੈ ਜੀ ਉਹ ਵਾਰੀ ਆ। ਉਹ ਕਹਿੰਦੇ ਲੋਕ ਜਿਹੜੇ ਨੇ ਉਹ ਕੀ ਕਰਨ, ਕੀ ਜਾ ਕੇ ਉੱਥੇ ਕਬਜ਼ਾ ਲੈਣ। ਕਬਜ਼ਾ ਲੈਣ ਦੇ ਵਾਸਤੇ ਜਾਣਗੇ ਨਹੀਂ, ਪਰ ਸਰਕਾਰ ਜਿਹੜੀ ਹੈ ਜੀ ਟੇਢੇ ਮੇਢੇ ਤਰੀਕੇ ਨਾਲ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੁਣ ਤੁਸੀਂ ਜਾਓ ਤੇ ਉੱਥੇ ਜਾ ਕੇ ਕਬਜ਼ਾ ਲਓ। ਬਿਲਕੁਲ ਜੀ, ਉਹ ਪੁਰਾਣੇ ਘਸੇ ਪਿਟੀਆਂ ਗੱਲਾਂ ਆ ਕਿ ਤੁਸੀਂ ਅੱਗੇ ਹੋਵੋ ਤੇ ਸਾਡੀ ਕੁਰਸੀ ਸਲਾਮਤ ਰਹੇ। ਅੱਗੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ, ਤੇ ਹੋ ਸਕਦਾ ਜੀ ਕਿ ਇਹਨਾਂ ਦੀ ਜਿਹੜੀ ਪਹਿਲੀ ਸੂਚੀ ਆ ਉਹ ਜਲਦੀ ਆ ਜਾਏ। ਕੱਲ ਨੂੰ ਅਸਾਰ ਬਣ ਰਹੇ ਨੇ ਜੀ। ਜਿਹੜੀ ਕਾਂਗਰਸ ਦੀ ਆ ਉਹ ਪਹਿਲੀ ਸੂਚੀ ਕੁਝ 60 ਦੇ ਕਰੀਬ ਉਮੀਦਵਾਰ ਦੀ ਜਿਹੜੀ ਉਹਦੇ ਬਾਰੇ ਸਹਿਮਤੀ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਆ। ਪਰ ਕੁਝ ਟਿਕਟਾਂ ਜਿਹੜੀਆਂ ਨੇ ਉਹਦੇ ਹਲਕਿਆਂ ਨੂੰ ਲੈ ਕੇ ਸਿੰਘ ਜਿਹੜੇ ਆ ਜੀ ਉਹ ਫਸ ਗਏ ਨੇ। ਪਾਰਟੀ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਵਿੱਚੋਂ ਆਏ ਆਗੂਆਂ ਨੂੰ ਟਿਕਟਾਂ ਦੇਣ ਦਾ ਤਿੱਖਾ ਵਿਰੋਧ ਜਿਹੜਾ ਜੀ ਹੋ ਰਿਹਾ। ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੇ ਹਾਈ ਕਮਾਂਡ ਦੇ ਕੋਲੇ ਇਹ ਮਸਲਾ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਉਠਾਇਆ ਕਿ ਜਿਹੜੀ ਦੂਜੀਆਂ ਪਾਰਟੀਆਂ ਤੋਂ ਆਉਂਦੇ ਉਮੀਦਵਾਰ ਨੇ ਉਹਨਾਂ ਨੂੰ ਟਿਕਟ ਜਿਹੜੀ ਉਹ ਨਹੀਂ ਦਿੱਤੀ ਜਾਣੀ ਚਾਹੀਦੀ। ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੀ ਦਿੱਲੀ ਦੇ ਵਿੱਚ ਚੱਲ ਰਹੀ ਸਕਰੀਨਿੰਗ ਕਮੇਟੀ ਦਾ ਇਹ ਤੀਜਾ ਦਿਨ ਸੀਗਾ ਜੀ। 5 ਦਰਜਨ ਉਮੀਦਵਾਰਾਂ ਦੇ ਨਾਮ ਨੂੰ ਅੰਤਿਮ ਰੂਪ ਜਿਹੜਾ ਜੀ ਉਹ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਅੱਧੀ ਦਰਜਨ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਬਦਲਣ ਦੀ ਸਲਾਹ ਦਿੱਤੀ ਸੀ, ਪਰ ਇਹਨਾਂ ਵਿੱਚੋਂ ਸਾਰਿਆਂ ਦੀਆਂ ਟਿਕਟਾਂ ਬਦਲਣ ਦੇ ਆਸਾਰ ਜਿਹੜੇ ਉਹ ਘੱਟ ਨੇ। ਹਾਲ ਦੀ ਘੜੀ ਵਿਧਾਇਕਾਂ ਨੇ ਆਪਣੀਆਂ ਟਿਕਟਾਂ ਬਚਾ ਲਈਆਂ ਨੇ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੂੰ ਜਲੰਧਰ ਛਾਉਣੀ ਦੀ ਸੀਟ ਦੇਣੀ ਤੈਅ ਹੈ, ਪਰ ਇਸ ਤੋਂ ਜਿਹੜੇ ਦਾਅਵੇਦਾਰ ਨੇ ਜਗਬੀਰ ਸਿੰਘ ਬਰਾੜ ਨੂੰ ਨਕੋਦਰ ਜਾਂ ਸ਼ਾਹਕੋਟ ਭੇਜਿਆ ਜਾ ਸਕਦਾ ਹੈ, ਜਿਹਦੇ ਕਰਕੇ ਦੋਵਾਂ ਹਲਕਿਆਂ ਦੇ ਵਿੱਚ ਸਮੀਕਰਨ ਜਿਹੜੇ ਆ ਉਹ ਵਿਗੜ ਸਕਦੇ ਆ। ਨਵਜੋਤ ਕੌਰ ਸਿੱਧੂ ਦੇ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਕਾਂਗਰਸੀ ਇਕੱਠੇ ਹੋਏ ਨੇ। ਲੁਧਿਆਣੇ ਦੇ ਵਿੱਚ ਸੀਨੀਅਰ ਵਿਧਾਇਕ ਰਕੇਸ਼ ਪਾਂਡੇ ਦੀ ਟਿਕਟ ਬਦਲਣ ਦੀ ਜਿਹੜੀ ਜੀ ਉਹ ਚਰਚਾ ਹੈ। ਇਸ ਜ਼ਿਲ੍ਹੇ ਦੀਆਂ 3 ਰਾਖਵੀਆਂ ਸੀਟਾਂ ਗਿੱਲ, ਜਗਰਾਉਂ ਤੇ ਰਾਏਕੋਟ ਦੇ ਉਮੀਦਵਾਰਾਂ ਬਾਰੇ ਸਹਿਮਤੀ ਜਿਹੜੀ ਹੈ ਜੀ ਉਹ ਨਹੀਂ ਬਣ ਰਹੀ। ਬਠਿੰਡਾ ਸ਼ਹਿਰੀ ਹਲਕੇ ਦੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਕਰੀਨਿੰਗ ਕਮੇਟੀ ਨੂੰ ਕਾਫੀ ਜੱਦੋ-ਜਹਿਦ ਜਿਹੜੀ ਹੈ ਜੀ ਉਹ ਕਰਨੀ ਪੈ ਰਹੀ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰੀ ਬਠਿੰਡਾ ਸ਼ਹਿਰ ਤੋਂ ਚੋਣ ਲੜਨਾ ਚਾਹੁੰਦੇ ਨੇ, ਪਰ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸੇ ਹਿੰਦੂ ਚਿਹਰੇ ਨੂੰ, ਖਾਸ ਕਰਕੇ ਸਾਬਕਾ ਮੰਤਰੀ ਸੁਰਿੰਦਰ ਸਿੰਗਲਾ ਨੂੰ ਉਮੀਦਵਾਰ ਬਣਾਉਣਾ ਚਾਹੁੰਦੇ ਨੇ। ਮਾਨਸਾ ਸੀਟ ਤੋਂ ਹਿੰਦੂ ਚਿਹਰੇ ਨੂੰ ਉਮੀਦਵਾਰ ਬਣਾਉਣ ਦੀ ਮੰਗ ਜਿਹੜੀ ਹੈ ਜੀ ਉਹ ਉੱਠ ਰਹੀ ਹੈ। ਸੰਗਰੂਰ ਸ਼ਹਿਰ ਤੋਂ ਟਿਕਟ ਲੈਣ ਦੇ ਕਈ ਜਿਹੜੇ ਜੀ ਉਹ ਦਾਅਵੇਦਾਰ ਨੇ, ਪਰ ਕੁਝ ਸਮਾਂ ਪਹਿਲਾਂ ਅਕਾਲੀ ਦਲ ਬਰਨਾਲਾ ਦਾ ਕਾਂਗਰਸ ਦੇ ਵਿੱਚ ਰਲੇਵਾਂ ਹੋ ਗਿਆ ਸੀ, ਜਿਹਦੇ ਕਰਕੇ ਇੱਥੇ ਵੀ ਜਿਹੜੀ ਹੈ ਜੀ ਉਹ ਕਾਫੀ ਰੌਲਾ ਗੋਲਾ ਜਿਹੜਾ ਜੀ ਉਹ ਮਚਿਆ ਹੋਇਆ। ਇਹ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਕੱਲ ਦੇਰ ਸ਼ਾਮ ਜਿਹੜੀ ਹੈ ਜੀ ਉਹ ਮੁਲਾਕਾਤ ਕੀਤੀ। ਇਹ ਤਾਂ ਵੇਰਵੇ ਨਹੀਂ ਆ ਸਕੇ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਠੰਡਿਆਂ ਕਰ ਲਿਆ ਗਿਆ ਜਾਂ ਨਹੀਂ, ਪਰ ਮੁਲਾਕਾਤ ਜਿਹੜੀ ਹੈ ਜੀ ਉਹ ਲੰਮੀ ਚੌੜੀ ਚੱਲੀ ਦੱਸੀ ਦੀ ਆ। ਪ੍ਰਤਾਪ ਸਿੰਘ ਬਾਜਵਾ ਹੋਰੀ ਆਪਣੀ ਗੱਲ ਤੋਂ ਟਸ ਤੋਂ ਮਸ ਜਿਹੜਾ ਹੋਣ ਦੇ ਵਾਸਤੇ ਤਿਆਰ ਨਹੀਂ ਗਏ। ਰਜਿੰਦਰ ਕੌਰ ਭੱਠਲ ਹੋਰੀ ਆਪਣੀ ਸੀਟ ਲਹਿਰਾ ਗਾਗਾ ਛੱਡ ਕੇ ਸੁਨਾਮ ਜਾਣਾ ਚਾਹੁੰਦੇ ਸੀ, ਕਿਉਂਕਿ ਲਹਿਰਾ ਗਾਗਾ ਦੇ ਵਿੱਚ ਆ ਗਏ ਪ੍ਰਵਿੰਦਰ ਸਿੰਘ ਢੀਂਡਸਾ, ਸੁਨਾਮ ਤੋਂ ਭੱਜਿਆ ਉਹ ਲਹਿਰਾ ਗਾਗਾ ਆ ਗਏ। ਹੁਣ ਇੱਥੋਂ ਰਜਿੰਦਰ ਕੌਰ ਭੱਠਲ ਹੋਰੀ ਭੱਜਣਾ ਚਾਹੁੰਦੇ ਨੇ, ਪਰ ਹਾਈ ਕਮਾਂਡ ਨੇ ਕਿਹਾ ਕਿ ਨਹੀਂ, ਉਹ ਉੱਥੋਂ ਹੀ ਜਿਹੜਾ ਸੀਟ ਲੜਨਗੇ। ਉਹਦੇ ਕੋਈ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਚੇਂਜ ਜਿਹੜੀ ਆ ਉਹ ਨਹੀਂ ਹੋ ਰਹੀ। ਇਸੇ ਤਰੀਕੇ ਦੇ ਨਾਲ ਕੁਝ ਜਿਹੜੇ ਆਗੂ ਸੇਫ ਸੀਟਾਂ ਵੱਲ ਨੂੰ ਭੱਜਦੇ ਦੀਂਦੇ ਸੀਗੇ, ਉਹ ਜਿਹੜੀ ਜੀ ਸਮੱਸਿਆ ਖੜੀ ਹੈ। ਦੂਜੀ ਜਿਹੜੀ ਸਮੱਸਿਆ ਵੱਡੀ ਕਾਂਗਰਸ ਦੇ ਮੂਹਰੇ ਇਹ ਖੜੀ ਆ, ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਆ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਟਿਕਟ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ, ਜਦੋਂ ਕਿ ਦੂਜੇ ਪਾਸੇ ਤਿਆਰੀਆਂ ਜਿਹੜੀਆਂ ਜੀ ਉਹ ਇਹ ਪਰਿਵਾਰਾਂ ਵਾਲੇ ਨੇ ਉਹਨਾਂ ਨੇ 2-2 ਸੀਟਾਂ ਤੋਂ ਜਿਹੜੀਆਂ ਉਹ ਕੀਤੀਆਂ ਹੋਈਆਂ ਨੇ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਪਰਿਵਾਰ ਹੈ, ਚਾਹੇ ਲਾਲ ਸਿੰਘ ਹੋਰਾਂ ਦਾ ਜਿਹੜਾ ਜੀ ਉਹ ਪਰਿਵਾਰ ਹੈ। ਲਾਲ ਸਿੰਘ ਹੋਰੀ ਇੱਥੇ ਹਲਕਾ ਸਨੌਰ ਤੋਂ ਜਿਹੜਾ ਜੀ ਉਹ ਲੰਗਰ ਲਗੋਟੇ ਕੱਸੀ ਫਿਰਦੇ ਨੇ, ਤੇ ਉਹਨਾਂ ਦਾ ਮੁੰਡਾ ਸਮਾਣਾ ਤੋਂ ਜਿਹੜਾ ਜੀ ਉਹ ਸਾਈਨ ਬੋਰਡ ਵਗੈਰਾ ਬਹੁਤ ਲਵਾਈ ਫਿਰਦਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬੜੀਆਂ ਵੇਖਣ ਵਾਲੀਆਂ ਹੋਣਗੀਆਂ, ਔਰ ਖਾਸ ਤੌਰ ਦੇ ਉੱਤੇ ਜਿਹੜੀ ਬਗਾਵਤ ਹੈ
ਉਹਨੂੰ ਨੇੜੇ ਤੋਂ ਜਿਹੜਾ ਜੀ ਉਹ ਵੇਖਿਆ ਜਾ ਰਿਹਾ, ਜਿਹੜੀ ਕਿ ਕਾਂਗਰਸ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹਨਾਂ ਸੀਟਾਂ ਦੇ ਵੰਡ ਵੰਡਈਏ ਤੋਂ ਬਾਅਦ ਸਾਹਮਣੇ ਆ ਸਕਦੀ ਹੈ ਜੀ। ਬਿਲਕੁਲ ਜੀ, ਦੂਸਰੀਆਂ ਪਾਰਟੀਆਂ ਲਈ ਤਾਂ ਗਿੱਧਾ ਪਾ ਲਿਆ, ਹੁਣ ਆਪੂ ਨੂੰ ਪਾਉਣ ਦਾ ਇਹਨਾਂ ਦਾ ਟਾਈਮ ਹੈ। ਤੇ ਅੱਗੇ ਆਪਾਂ ਹੋਰ ਅਗਲੇ ਆਮ ਆਦਮੀ ਪਾਰਟੀ ਦੇ ਬਾਗੀਆਂ ਦੀ ਗੱਲ ਕਰੀਏ ਕਿ ਜਿੱਥੇ ਕਿੱਥੇ ਟਿਕਟਾਂ ਦਾ ਜੀ ਰੌਲਾ ਆ ਕਿ ਸਾਨੂੰ ਮਿਲ ਜਾਏ ਸਾਨੂੰ ਮਿਲ ਜਾਏ, ਤੇ ਉਸ ਦੇ ਵਿੱਚ ਵੀ ਜਿਹੜੇ ਬਾਗੀ ਆ ਉਹਨਾਂ ਨੇ ਕਨਵੈਨਸ਼ਨ ਸੱਦੀ। ਬਿਲਕੁਲ ਜੀ, ਆਮ ਆਦਮੀ ਪਾਰਟੀ ਦੇ ਬਾਗੀ ਜਿਹੜੇ ਨੇ ਉਹਨਾਂ ਨੇ 3 ਦਸੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਖੁੱਲੀ ਕਨਵੈਨਸ਼ਨ ਕਰਕੇ ਦਿੱਲੀ ਟੀਮ ਨੂੰ ਬੇਨਕਾਬ ਕਰਨ ਦਾ ਐਲਾਨ ਕੀਤਾ ਜੀ। ਇਹ ਜਿਹੜੇ ਬਾਗੀ ਨੇ ਉਹਨਾਂ ਨੇ ਕਿਹਾ ਕਿ 59 ਟਿਕਟਾਂ ਦੀ ਵਿਕਰੀ ਦੇ ਖੁਲਾਸੇ ਜਿਹੜੇ ਨੇ ਉਹ ਕੀਤੇ ਜਾਣਗੇ। ਬਾਗੀਆਂ ਦੀ ਪੁਰਾਣੀ ਲੀਡਰਸ਼ਿਪ ਡਾਕਟਰ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ, ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ, ਪ੍ਰੋਫੈਸਰ ਮਨਜੀਤ ਸਿੰਘ ਤੇ ਜੱਸੀ ਜਸਰਾਜ ਨੂੰ ਇਕੱਠਾ ਕਰਕੇ ਕੋਈ ਨਵਾਂ ਬਦਲ ਬਣਾਉਣ ਦੀ ਰਣਨੀਤੀ ਜਿਹੜੀ ਹੈ ਜੀ ਉਹ ਬਣਾਈ ਗਈ ਆ। ਜਿਹੜੇ ਇਹ ਆਪ ਦੇ ਬਾਗੀ ਵਾਲੰਟੀਅਰ ਨੇ ਜੀ, ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ 48 ਘੰਟੇ ਦਾ ਅਲਟੀਮੇਟਮ ਦੇ ਕੇ 59 ਦਾਗੀ ਉਮੀਦਵਾਰਾਂ ਨੂੰ ਬਦਲਣ ਤੇ ਦਿੱਲੀ ਦੀ ਟੀਮ ਦੀ ਵਾਪਸੀ ਕਰਨ ਸਣੇ ਫੰਡਾਂ ਨੂੰ ਜਨਤਕ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਸੀਗਾ। ਕਾਬਲ ਸਿੰਘ ਤੇ ਹਰਿੰਦਰ ਸਿੰਘ ਜ਼ੀਰਾ ਨੇ 48 ਘੰਟਿਆਂ ਦਾ ਅਲਟੀਮੇਟਮ ਖਤਮ ਹੁੰਦਿਆਂ ਸਾਰ 3 ਦਸੰਬਰ ਨੂੰ ਕਨਵੈਨਸ਼ਨ ਜਿਹੜੀ ਜੀ ਉਹ ਸੱਦ ਕੇ ਬਾਗੀ ਵਲੰਟੀਅਰਾਂ ਨੂੰ ਦਿੱਲੀ ਦੀ ਟੀਮ ਦੇ ਵੱਲੋਂ ਕੀਤੀਆਂ ਵਧੀਕੀਆਂ ਤੇ ਮਨਮਾਨੀਆਂ ਜਿਹੜੀਆਂ ਨੇ ਜੀ ਉਹਦੇ ਚਿੱਠੇ ਖੋਲ੍ਹਣ ਦਾ ਖੁੱਲ੍ਹਾ ਸੱਦਾ ਜਿਹੜਾ ਜੀ ਉਹ ਦਿੱਤਾ। ਜਿਹੜੇ ਸੂਤਰ ਨੇ ਦੱਸਦੇ ਨੇ ਕਿ ਫਿਲਹਾਲ ਬਾਗੀ ਵਾਲੰਟੀਅਰ 3 ਤਰ੍ਹਾਂ ਦੇ ਵਿਚਾਰਾਂ ਦੇ ਉੱਤੇ ਜਿਹੜਾ ਜੀ 3 ਤਰ੍ਹਾਂ ਦੇ ਵਿਚਾਰਾਂ ਤੇ ਖੜੇ ਨੇ। ਕੁਝ ਵਾਲੰਟੀਅਰ ਪਾਰਟੀ ਵਿੱਚੋਂ ਕੱਢੇ ਸਾਰੇ ਪੁਰਾਣੇ ਆਗੂਆਂ ਨੂੰ ਇੱਕ ਫਰੰਟ ਉੱਤੇ ਲਿਆ ਕੇ ਨਵਾਂ ਬਦਲ ਪੇਸ਼ ਕਰਨ ਦੇ ਹਮਾਇਤੀ ਨੇ। ਕੁਝ ਵਾਲੰਟੀਅਰ ਸਮੂਹ ਪਾਰਟੀਆਂ ਦੇ ਉਮੀਦਵਾਰਾਂ ਵਿੱਚੋਂ ਇਮਾਨਦਾਰ ਤੇ ਲੋਕ ਹਿੱਤੂ ਉਮੀਦਵਾਰਾਂ ਦੀ ਚੋਣ ਕਰਕੇ ਉਹਨਾਂ ਦੀ ਹਮਾਇਤ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਕਰ ਰਹੇ ਨੇ। ਕੁਝ ਜਿਹੜੇ ਜੀ ਉਹ ਥਾਵਾਂ ਦੇ ਉੱਤੇ ਬਾਗੀ ਵਾਲੰਟੀਅਰ ਜਿਹੜੇ ਨੇ ਉਹ ਆਪ ਦੀ ਦਿੱਲੀ ਦੀ ਲੀਡਰਸ਼ਿਪ ਦੀਆਂ ਵਧੀਕੀਆਂ ਬਾਰੇ ਸਾਰੇ 100 ਵਿਧਾਨ ਸਭਾ ਹਲਕਿਆਂ ਦੇ ਵਿੱਚ ਖੁਲਾਸੇ ਕਰਨ ਦੀ ਸਲਾਹ ਜਿਹੜੀ ਜੀ ਉਹ ਕਰ ਰਹੇ ਨੇ। ਡਾਕਟਰ ਜੀਰਾ ਨੇ ਕਿਹਾ ਕਿ ਛੋਟੇਪੁਰ ਪਾਰਟੀ ਬਣਾ ਕੇ ਟਿਕਟਾਂ ਦਾ ਐਲਾਨ ਕਰ ਰਹੇ ਨੇ, ਪਰ ਉਹਨਾਂ ਨਾਲ ਵੀ ਤਾਲਮੇਲ ਕਰਕੇ ਵਾਲੰਟੀਅਰ ਆਧਾਰਿਤ ਫਰੰਟ ਬਣਾਉਣ ਦੀ ਤਜਵੀਜ਼ ਰੱਖਣਗੇ, ਕਿਉਂਕਿ ਆਪ ਨੇ ਹਲੇ ਤੱਕ ਉਹਨਾਂ ਉੱਪਰ ਪੈਸੇ ਲੈਣ ਦੇ ਦੋਸ਼ਾਂ ਵਾਲਾ ਸਟਿੰਗ ਜਿਹੜਾ ਸੀਗਾ ਜੀ ਉਹ ਜਨਤਕ ਨਹੀਂ ਕੀਤਾ। ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਨੇ ਗੁਰਪ੍ਰੀਤ ਸਿੰਘ ਘੁੱਗੀ, ਉਹਨੇ ਇਹ ਗੱਲ ਕਹੀ ਆ ਕਿ ਕੁਝ ਪਾਰਟੀਆਂ ਦੇ ਮੌਕਾ ਪ੍ਰਸਤ ਲੋਕ ਜਿਹੜੇ ਨੇ ਉਹ ਵਾਲੰਟੀਅਰਾਂ ਨੂੰ ਉਕਸਾਉਣ ਦਾ ਯਤਨ ਜਿਹੜਾ ਜੀ ਉਹ ਕਰ ਰਹੇ ਨੇ। ਉਹਨਾਂ ਦਾ ਇਹ ਕਹਿਣਾ ਕਿ ਇਸ ਤਰ੍ਹਾਂ ਦੇ ਕਿਸੇ ਇਕੱਠ ਦਾ ਪਾਰਟੀ ਦੇ ਉੱਤੇ ਕੋਈ ਅਸਰ ਜਿਹੜਾ ਜੀ ਉਹ ਨਹੀਂ ਪਊਗਾ, ਪਰ ਆਈ ਥਿੰਕ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਜ਼ਰੂਰ ਰਹੂਗੀ। ਇਹ ਜਿਹੜੀ ਕਨਵੈਨਸ਼ਨ ਕੱਲ੍ਹ ਨੂੰ ਸੱਦੀ ਗਈ ਹੈ ਜੀ ਜਲੰਧਰ ਦੇ ਵਿੱਚ, ਕਿੰਨੇ ਲੋਕ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਖਾਸ ਤੌਰ ਦੇ ਉੱਤੇ ਜਿਹੜੇ ਬਾਗੀ ਆਗੂ ਨੇ ਉਹਨਾਂ ਕਿੰਨਿਆਂ ਦਾ ਸਹਿਯੋਗ ਜਿਹੜਾ ਜੀ ਇਹਨਾਂ ਨੂੰ ਇਸ ਕਨਵੈਨਸ਼ਨ ਨੂੰ ਮਿਲਦਾ, ਇਹਦੇ ਉੱਤੇ ਸਾਰਾ ਕੁਝ ਜਿਹੜਾ ਜੀ ਉਹ ਨਿਰਭਰ ਕਰੂਗਾ ਜੀ। ਤੇ ਅੱਗੇ ਆਪਾਂ ਨਾਭਾ ਜੇਲ੍ਹ ਦੀ ਗੱਲ ਕਰਦੇ ਹਾਂ। ਉਸ ਕਾਂਡ ਦੇ ਵਿੱਚ ਇੱਕ ਲੜਕੀ ਨੂੰ ਅਰੈਸਟ ਕੀਤਾ ਗਿਆ। ਅੱਕੀ ਪਲਾਹੀ ਹੱਥ ਜਿਹੜਾ ਜੀ ਉਹ ਮਾਰਨ ਵਾਲੀ ਗੱਲ ਕਹੀ ਜਾ ਰਹੀ ਹੈ ਜੀ। ਜਿਹੜੇ ਤਰੀਕੇ ਦਾ ਇਹ ਸਾਰਾ ਕੁਝ ਹੋ ਰਿਹਾ, 50 ਲੱਖ ਰੁਪਈਏ ਦਾ ਅਜੇ ਕੋਈ ਜਿਹੜਾ ਜੀ ਉਹ ਜਵਾਬ ਨਹੀਂ ਦੇ ਰਿਹਾ। ਜਿਹੜੀ ਕੁੜੀ ਦੀ ਡੈਥ ਹੋ ਗਈ ਸੀ ਉਹਦੇ ਸੰਬੰਧੀ ਜਿਹੜੇ ਪੁਲਿਸ ਵਾਲੇ ਨੇ ਉਹ ਅਜੇ ਵੀ ਪਛਾਣੇ ਨਹੀਂ ਗਏ ਕਿ ਉਹ ਕਿਹੜੇ ਪੁਲਿਸ ਵਾਲੇ ਸਨ, ਉਹ ਅਜੇ ਵੀ ਅਣਪਛਾਤੇ ਨੇ। ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਜੀ ਉੱਥੋਂ ਜ਼ਰੂਰ ਪਾਸੇ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ ਨੇ। ਜਿਹੜਾ ਗੁਰਪ੍ਰੀਤ ਸਿੰਘ ਮੰਗੇਵਾਲ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ, ਉਹਨੂੰ ਉਹਦਾ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਮਿਲਿਆ ਹੈ ਔਰ ਪੁਲਿਸ ਨੇ ਨਾਭਾ ਜੇਲ੍ਹ ਕਾਂਡ ਦੇ ਮਾਸਟਰਮਾਈਂਡ ਜਿਹੜਾ ਜੀ ਗੈਂਗਸਟਰ ਪਲਵਿੰਦਰ ਸਿੰਘ ਉਰਫ ਪਿੰਦਾ ਦੀ ਇੱਕ ਕਰੀਬੀ ਲੜਕੀ ਨੂੰ ਪਟਿਆਲੇ ਦੀ ਵਿਸ਼ੇਸ਼ ਪੁਲਿਸ ਟੀਮ ਦੇ ਵੱਲੋਂ ਜਿਹੜੀ ਉਹ ਹਿਰਾਸਤ ਦੇ ਵਿੱਚ ਲਏ ਜਾਣ ਦੀਆਂ ਖਬਰਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਐਕਚੁਅਲੀ ਜੀ ਇਹ ਸ਼ਾਹਕੋਟ ਸਬ ਡਿਵੀਜ਼ਨ ਦੇ ਆਉਂਦਾ ਪਿੰਡ ਨਿਹਾਲੂਵਾਲ, ਇੱਥੋਂ ਜਿਹੜਾ ਜੀ ਇਸ ਲੜਕੀ ਨੂੰ ਜਿਹੜਾ ਜੀ ਉਹ ਫੜਿਆ ਗਿਆ ਹੈ ਔਰ ਪੁਲਿਸ ਨੇ ਇਹਨੂੰ ਚੁੱਕਿਆ ਜਿਹੜਾ ਜੀ ਉਹ ਦੱਸੀਦਾ, ਜਦੋਂ ਕਿ ਅਜੇ ਪੁਲਿਸ ਨੇ ਕੋਈ ਪੁਸ਼ਟੀ ਜਿਹੜੀ ਹੈ ਜੀ ਇਹਦੀ ਨਹੀਂ ਕੀਤੀ। ਇਹ ਕਿਹਾ ਜਾ ਰਿਹਾ ਜੀ ਕਿ ਇਹਨੂੰ ਹਿਰਾਸਤ ਵਿੱਚ ਲੈਣ ਦਾ ਰੀਜ਼ਨ ਜਿਹੜਾ ਜੀ ਉਹ ਦੱਸਿਆ ਜਾਂਦਾ ਹੈ ਕਿ ਇਹ ਪਿੰਦਾ ਦੇ ਨਜ਼ਦੀਕੀ ਜਿਹੜੀ ਆ ਉਹ ਰਹੀ ਆ। ਕੀ ਸਿਰਫ ਨਜ਼ਦੀਕੀ ਹੋਣ ਕਰਕੇ ਚੁੱਕਿਆ ਜਾਂ ਜਿਹੜੇ ਨਾਭਾ ਜੇਲ੍ਹ ਕਾਂਡ ਸੀਗਾ ਇਹਦੇ ਵਿੱਚ ਇਹਦੀ ਕਿਸੇ ਕਿਸਮ ਦਾ ਰੋਲ ਹੈ, ਅਜੇ ਕੁਝ ਵੀ ਜਿਹੜਾ ਜੀ ਪੁਲਿਸ ਆਫੀਸਰ ਨਹੀਂ ਦੱਸ ਰਹੇ। ਉਹ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਪ੍ਰਾਈਵੇਟ ਤੌਰ ਦੇ ਉੱਤੇ ਜਿਹੜਾ ਜੀ ਉਹ ਕੰਮ ਕਰ ਰਹੀ ਹੈ। ਨਾਭਾ ਜੇਲ੍ਹ ਤੋਂ ਜਿਹੜੇ ਕੈਦੀ ਛਡਾਉਣ ਦੇ ਮਾਮਲੇ ਦੇ ਵਿੱਚ ਪਰਵਿੰਦਰ ਸਿੰਘ ਪਿੰਦਾ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਜਾਰੀ ਹੈ। ਕੱਲ ਇਹ ਖਬਰਾਂ ਦਾ ਬਾਜ਼ਾਰ ਵੀ ਜਿਹੜਾ ਜੀ ਉਹ ਗਰਮ ਰਿਹਾ ਕਿ ਜਿਹੜੇ 2 ਇੱਥੋਂ ਭੱਜੇ ਸੀ ਉਹਨਾਂ ਨੂੰ ਜਿਹੜਾ ਜੀ ਗ੍ਰਿਫਤਾਰ ਕਰ ਲਿਆ ਗਿਆ, ਪਰ ਇਹਨਾਂ ਖਬਰਾਂ ਦੀ ਪੁਸ਼ਟੀ ਜਿਹੜੀ ਆ ਉਹ ਕਿਤੋਂ ਨਹੀਂ ਹੋ ਸਕੀ।
ਨਾਭਾ, ਉਧਰ ਦੂਜੇ ਪਾਸੇ ਜੀ ਨਾਭਾ ਜੇਲ੍ਹ ਦੇ ਵਿੱਚੋਂ ਭੱਜੇ ਕੁਲਪ੍ਰੀਤ ਸਿੰਘ ਜਿਹੜਾ ਜੀ ਉਹਦੇ ਪਿਓ ਜਿਹੜਾ ਸੁਰਜੀਤ ਸਿੰਘ ਹੈ, ਉਹਦੀ ਜਿਹੜੀ ਪਟੀਸ਼ਨ ਉਹਨੇ ਦਾਇਰ ਕੀਤੀ ਸੀ ਹਾਈ ਕੋਰਟ ਦੇ ਵਿੱਚ। ਇਸ ਸਬੰਧ ਦੇ ਵਿੱਚ ਹਾਈ ਕੋਰਟ ਨੇ ਸਬੰਧਤ ਧਿਰ ਨੂੰ ਕੇਸ ਡਾਇਰੀ ਪੇਸ਼ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਜਿਹੜਾ ਕੁਲਪ੍ਰੀਤ ਸਿੰਘ ਦਾ ਪਿਤਾ ਉਹਨੇ ਇਹ ਗੱਲ ਕਹੀ ਸੀ ਕਿ ਉਹਦੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਦਾ ਮੁਕਾਬਲਾ ਜਿਹੜਾ ਜੀ ਉਹ ਬਣਾਇਆ ਜਾ ਸਕਦਾ, ਜਿਹਦੇ ਕਰਕੇ ਹਾਈ ਕੋਰਟ ਨੇ ਇਹ ਨੋਟਿਸ ਲਿਆ। ਬਿਲਕੁਲ ਜੀ, ਲੋਕਾਂ ਦੇ ਵਿੱਚ ਇਹੀ ਕਨਸੋਆ ਹੈ ਕਿ ਕੁਛ ਵੀ ਹੋ ਸਕਦਾ ਹੈ, ਕੁਛ ਵੀ ਕੋਈ ਵੀ ਖਬਰ ਜਿਹੜੀ ਆ ਉਹ ਆ ਸਕਦੀ ਆ। ਤੇ ਅੱਗੇ ਆਪਾਂ ਕਾਂਗਰਸ ਦੇ ਦੁਆਰਾ ਗੱਲ ਕਰਦੇ ਹਾਂ ਜੀ, ਉਹਨਾਂ ਤੇ ਸਾਈਬਰ ਹਮਲੇ ਹੋ ਰਹੇ ਆ। ਰਾਹੁਲ ਗਾਂਧੀ ਦਾ ਪਹਿਲਾਂ ਤਾਂ ਟਵਿੱਟਰ ਜਿਹੜਾ ਅਕਾਊਂਟ ਆ ਜੀ ਉਹ ਹੈਕ ਹੋ ਗਿਆ ਸੀਗਾ। ਹੁਣ ਕਾਂਗਰਸ ਦਾ ਜਿਹੜਾ ਜੀ ਆਫੀਸ਼ੀਅਲੀ ਟਵਿੱਟਰ ਅਕਾਊਂਟ ਹੈ ਉਹ ਵੀ ਹੈਕ ਹੋ ਗਿਆ ਜੀ। ਪਾਰਟੀ ਇਹ ਕਹਿੰਦੀ ਆ ਕਿ ਇਸ ਅਕਾਊਂਟ ਦੇ ਉੱਤੇ ਭੱਦੀ ਸ਼ਬਦਾਵਲੀ ਵਰਗੇ ਜਿਹੜੇ ਸੰਦੇਸ਼ ਨੇ ਉਹ ਨਸ਼ਰ ਕੀਤੇ ਗਏ ਨੇ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਜਿਹੜਾ ਜੀ ਹੈਕ ਹੋਣ ਬਾਰੇ ਪਾਰਟੀ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਆ, ਉਹਦੇ ਉੱਤੇ ਦਿੱਲੀ ਪੁਲਿਸ ਤੇ ਇਲੈਕਟ੍ਰੋਨਿਕਸ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਜਿਹੜਾ ਜੀ ਉਹ ਜਾਂਚ ਸ਼ੁਰੂ ਕੀਤੀ ਆ। ਜਿਹੜੇ ਸੂਚਨਾ ਟੈਕਨੋਲੋਜੀ ਮੰਤਰੀ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਇਸ ਮਾਮਲੇ ਨੂੰ ਗੰਭੀਰਤਾ ਲਿਆ ਜਾ ਰਿਹਾ। ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਇਸ ਟਵਿੱਟਰ ਖਾਤੇ ਦੇ ਉੱਤੇ ਲੌਗਇਨ ਕੀਤਾ, ਉਹਨਾਂ ਸਾਰਿਆਂ ਦਾ ਬਿਊਰਾ ਜਿਹੜਾ ਜੀ ਉਹ ਕਢਾਇਆ ਜਾ ਰਿਹਾ। ਰਾਹੁਲ ਦਾ ਟਵਿੱਟਰ ਖਾਤਾ ਜਿਹੜਾ ਜੀ ਉਹ ਕੱਲ ਹੈਕ ਹੋਇਆ ਸੀਗਾ ਤੇ ਇਹਦੇ ਉੱਤੇ ਕੁਝ ਅਸ਼ਲੀਲ ਟਿੱਪਣੀਆਂ ਜਿਹੜੀਆਂ ਉਹ ਪਾਈਆਂ ਗਈਆਂ ਸੀਗੀਆਂ। 1 ਘੰਟੇ ਤੱਕ ਆਨਲਾਈਨ ਜਿਹੜੀਆਂ ਜੀ ਇਹ ਰਹੀਆਂ। ਰਾਹੁਲ ਗਾਂਧੀ ਦਾ ਈਮੇਲ ਖਾਤਾ ਵੀ ਜਿਹੜਾ ਜੀ ਉਹ ਹੈਕ ਹੋ ਗਿਆ ਸੀਗਾ। ਹੁਣ ਜਿਹੜਾ ਆਫੀਸ਼ੀਅਲ ਅਕਾਊਂਟ ਹੈ ਕਾਂਗਰਸ ਦਾ ਉਹ ਹੈਕ ਹੋ ਜਾਣ ਤੋਂ ਬਾਅਦ ਇਹਨੂੰ ਜਿਹੜੀ ਪੁਲਿਸ ਹੈ ਜੀ ਉਹ ਸੀਰੀਅਸ ਤੌਰ ਦੇ ਉੱਤੇ ਜਿਹੜਾ ਜੀ ਉਹ ਲੈ ਰਹੀ ਆ ਔਰ ਸ਼ਿਕਾਇਤਾਂ ਜਿਹੜੀਆਂ ਜੀ ਉਹ ਪੁਲਿਸ ਤੱਕ ਪਹੁੰਚੀਆਂ। ਉਹਨਾਂ ਨੇ ਕਿਹਨੇ ਇਹ ਹੈਕ ਕੀਤਾ, ਕੌਣ ਇਹਦੇ ਉੱਤੇ ਜਿਹੜਾ ਜੀ ਉਹ ਪਾ ਰਿਹਾ, ਉਹ ਫੜੇ ਜਾਂਦੇ ਨੇ ਜਾਂ ਨਹੀਂ। ਪਰ ਇੰਨਾ ਜ਼ਰੂਰ ਹੈ ਕਿ ਰਾਹੁਲ ਗਾਂਧੀ ਦਾ ਜਿਹੜਾ ਟਵਿੱਟਰ ਅਕਾਊਂਟ ਸੀਗਾ ਉਹ ਹੈਕ ਹੋਣ ਤੋਂ ਬਾਅਦ ਚੁਟਕਲੇਬਾਜ਼ੀ ਜਿਹੜੀ ਹੈ ਜੀ ਉਹਦਾ ਦੌਰ ਬੜੇ ਵੱਡੇ ਪੱਧਰ ਦੇ ਉੱਤੇ ਸ਼ੁਰੂ ਹੋ ਗਿਆ, ਜਿਹੜਾ ਕਿ ਅਕਸਰ ਚੁਟਕਲੇਬਾਜ਼ੀ ਦੇ ਵਿੱਚ ਰਾਹੁਲ ਗਾਂਧੀ ਹੋਰੀ ਜਿਹੜਾ ਜੀ ਉਹ ਕੇਂਦਰ ਬਿੰਦੂ ਰਹਿੰਦੇ ਨੇ। ਜੀ ਜੀ ਬਿਲਕੁਲ, ਬਹੁਤ ਸਾਰੇ ਨਾਮਾਂ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ। ਤੇ ਅੱਗੇ ਆਪਾਂ ਨੋਟਬੰਦੀ ਦੀ ਗੱਲ ਕਰੀਏ ਕਿ ਲੋਕੀ ਬਹੁਤ ਜ਼ਿਆਦਾ ਔਖੇ ਆ ਜੀ, ਇਸ ਦੇ ਵਿੱਚ ਮਾਮਲਾ ਜਿਉਂ ਦਾ ਤਿਉਂ ਹੀ ਆ। ਤੇ ਨੋਟਬੰਦੀ ਕਰਕੇ ਸੰਸਦਬੰਦੀ ਵੀ ਸਿਖਰਾਂ ਤੇ। ਬਿਲਕੁਲ ਜੀ, ਇਹ ਚੱਲਣੀ ਜਿਹੜਾ ਜੀ ਉਹ ਰਹੀ। ਅਜੇ ਵੀ ਕੱਲ ਵੀ ਜਿਹੜੀ ਸੀਗੀ ਜੀ ਇਹ ਨੋਟਬੰਦੀ ਜਿਉਂ ਦੀ ਉਹਦੀ ਵਜ੍ਹਾ ਕਰਕੇ ਜੀ ਜਿਉਂ ਦੀ ਤਿਉਂ ਰਹੀ। ਜਿਹੜਾ ਇੱਥੇ ਲੋਕ ਸਭਾ ਦੇ ਵਿੱਚ ਜਿਹੜਾ ਜੀ ਪ੍ਰਧਾਨ ਮੰਤਰੀ ਬੇਸ਼ੱਕ ਆ ਕੇ ਜਿਹੜਾ ਜੀ ਉਹ ਬੈਠੇ, ਫਿਰ ਵੀ ਜਿਹੜੇ ਵਿਰੋਧੀ ਧਿਰ ਸੀਗੀ ਉਹਨਾਂ ਨੇ ਇਹਨੂੰ ਚੱਲਣ ਜਿਹੜਾ ਜੀ ਉਹ ਨਹੀਂ ਦਿੱਤਾ। ਜਿਹੜੀ ਵਿਰੋਧੀ ਧਿਰ ਵਾਲੇ ਸੀਗੇ ਉਹ ਇਹ ਕਹਿੰਦੇ ਕਿ ਇਹਦੇ ਉੱਤੇ ਜਿਹੜੀ ਬਹਿਸ ਹੋਣੀ ਆ ਉਹਦੇ ਵਿੱਚ ਨਿਰੰਤਰ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਹੋਰਾਂ ਦਾ ਬੈਠਣਾ ਜਿਹੜਾ ਉਹ ਜ਼ਰੂਰੀ ਆ। ਇਸ ਮਾਮਲੇ ਦੇ ਉੱਤੇ ਜਿਹੜੀ ਸਰਕਾਰ ਹੈ ਉਹ ਜਿਹੜਾ ਜੀ ਕੋਈ ਵਾਅਦਾ ਨਹੀਂ ਕਰ ਰਹੀ ਕਿ ਪ੍ਰਧਾਨ ਮੰਤਰੀ ਜਿਹੜੇ ਜੀ ਉਹ ਬੈਠੇ ਰਹਿਣਗੇ ਜਾਂ ਨਹੀਂ। ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਤੁਸੀਂ ਇਹ ਕਹਿ ਲਓ ਕਿ ਇੱਕ ਸਿਰਫ ਸਿੰਬੋਲਿਕ ਰੂਪ ਦੇ ਵਿੱਚ ਲਿਆਂਦਾ ਜਾਂਦਾ ਤੇ ਲਿਆ ਕੇ ਮੁੜ ਕੇ ਜਿਹੜਾ ਜੀ ਉਹ ਫੇਰ ਉੱਠ ਕੇ ਚਲੇ ਜਾਂਦੇ ਨੇ ਜਦੋਂ ਜਿਹੜੀ ਬਹਿਸ ਹੈ ਉਹ ਜਿਹੜੀ ਸ਼ੁਰੂ ਹੁੰਦੀ ਹੈ। ਇਸੇ ਤਰੀਕੇ ਦਾ ਕੱਲ ਜਿਹੜੇ ਹਾਲਾਤ ਸੀਗੇ ਉਹ ਬਣੇ ਜਦੋਂ ਇਹ ਜਿਹੜੀ ਰਾਜ ਸਭਾ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਬੈਠੇ ਨੇ ਤਾਂ ਵਿਰੋਧੀ ਧਿਰ ਨੇ ਨੋਟਬੰਦੀ ਦੇ ਉੱਤੇ ਬਹਿਸ ਕਰਾਉਣ ਦੀ ਬਜਾਏ ਉਹਨਾਂ ਨੂੰ ਵਿਰੋਧੀ ਧਿਰ ਖਿਲਾਫ ਦਿੱਤੇ ਗਏ ਬਿਆਨਾਂ ਦੇ ਉੱਤੇ ਮਾਫੀ ਮੰਗਣ ਦੀ ਮੰਗ ਜਿਹੜੀ ਸੀ ਉਹ ਕਰਤੀ। ਜਦੋਂ ਮੰਗ ਖਾਰਜ ਕਰਤੀ ਗਈ ਤਾਂ ਉਹਨਾਂ ਨੇ ਰੌਲਾ ਪਾਉਣਾ ਜਿਹੜਾ ਜੀ ਉਹ ਸ਼ੁਰੂ ਕਰਤਾ। ਐਕਚੁਅਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਜਿਹੜੇ ਵਿਰੋਧ ਕਰ ਰਹੇ ਨੇ ਨੋਟਬੰਦੀ ਦਾ ਉਹ ਕਾਲੇ ਧਨ ਵਾਲਿਆਂ ਦਾ ਜਿਹੜਾ ਜੀ ਉਹ ਸਾਥ ਦੇ ਰਹੇ ਨੇ। ਇਹਨੂੰ ਲੈ ਕੇ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਔਖੇ ਨੇ। ਉਹ ਇਹ ਕਹਿ ਰਹੇ ਨੇ ਪ੍ਰਧਾਨ ਮੰਤਰੀ ਨੂੰ ਕਿ ਉਹ ਇਸ ਬਿਆਨ ਦੀ ਮੁਆਫੀ ਮੰਗੇ। ਹੁਣ ਸਵਾਲ ਇਹ ਹੈ ਜੀ ਕਿ ਮੁਆਫੀ ਜਿਹੜੀ ਆ ਉਹ ਮੰਗੀ ਜਾਂਦੀ ਆ ਜਾਂ ਨਹੀਂ। ਪਰ ਵਿਰੋਧੀ ਧਿਰ ਜਿਹੜੀ ਹੈ ਜੀ ਉਹਨੂੰ ਵੀ ਕੁਝ ਜਿਹੜਾ ਜੀ ਜ਼ਿੰਮੇਵਾਰੀ ਤੋਂ ਕੰਮ ਲੈਂਦੇ ਆ ਇਹ ਜਿਹੜੀ ਹੈ ਜੀ ਉਹ ਲੋਕ ਸਭਾ ਚੱਲ ਲੈਣ ਦੇਣੀ ਚਾਹੀਦੀ ਆ। ਇਹਦੇ ਵਿੱਚ ਮੁੱਦਾ ਤਾਂ ਉੱਠੇ। ਕਹਾਣੀ ਇਹ ਆ ਕਿ ਸਰਕਾਰ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਸਾਫ਼ ਹੋ ਕੇ ਨਿਕਲ ਜਾਂਦੀ ਹੈ। ਲਓ ਜੀ, ਵਿਰੋਧੀ ਧਿਰ ਜਿਹੜੀ ਆ ਜੀ ਉਹ ਚੱਲਣ ਨਹੀਂ ਦੇ ਰਹੀ। ਜਦੋਂ ਇਹ ਚੱਲਣ ਹੀ ਨਹੀਂ ਦੇ ਰਹੀ ਤੇ ਉਹਦੇ ਵਿੱਚ ਮੁੱਦਾ ਜਿਹੜਾ ਜੀ ਇਹ ਨੋਟਬੰਦੀ ਵਾਲਾ ਪ੍ਰੋਪਰ ਤਰੀਕੇ ਦੇ ਨਾਲ ਉੱਠ ਨਹੀਂ ਰਿਹਾ। ਜਿਹੜੇ ਆਮ ਲੋਕ ਨੇ ਉਹ ਉਸੇ ਤਰੀਕੇ ਦੇ ਨਾਲ ਖੱਜਲ ਹੋ ਰਹੇ ਨੇ।
ਵਿਰੋਧੀ ਧਿਰ ਜਿਹੜੀ ਹੈ ਜੀ ਇਹ ਸਮਝਦੀ ਆ ਕਿ ਸ਼ਾਇਦ ਉਹ ਰਾਜ ਸਭਾ ਤੇ ਲੋਕ ਸਭਾ ਜਿਹੜੀ ਆ ਉਹਦੀ ਕਾਰਵਾਈ ਠੱਪ ਕਰਾ ਕੇ ਉਹ ਵਿਰੋਧੀ ਧਿਰ ਦਾ ਰੋਲ ਜਿਹੜਾ ਜੀ ਉਹ ਨਿਭਾ ਰਹੀ ਹੈ, ਜਦੋਂ ਕਿ ਇਸ ਤਰ੍ਹਾਂ ਨਹੀਂ ਹੈ। ਜਿਹੜੀ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਨੇ, 80 ਦੇ ਕਰੀਬ ਜਿਹੜੀਆਂ ਉਹ ਡੈਥ ਹੋ ਚੁੱਕੀਆਂ ਹੋਈਆਂ ਨੇ, ਲੋਕ ਸੜਕਾਂ ਦੇ ਉੱਤੇ ਆ ਰਹੇ ਨੇ, ਜੇ ਇਸ ਗੱਲ ਦੇ ਉੱਤੇ ਬਹਿਸ ਜਿਹੜੀ ਹੈ ਜੀ ਉਹ ਨਹੀਂ ਹੁੰਦੀ ਤਾਂ ਇਹ ਮਸਲਾ ਲੋਕਾਂ ਦਾ ਉੱਥੇ ਲੋਕ ਕਚਹਿਰੀ ਦੇ ਵਿੱਚ ਕਿਵੇਂ ਪਹੁੰਚੂਗਾ, ਇਹਦਾ ਜਵਾਬ ਸ਼ਾਇਦ ਕਿਸੇ ਵਿਰੋਧੀ ਧਿਰ ਦੇ ਕੋਲੇ ਵੀ ਨਹੀਂ ਹੈ। ਜੀ ਜੀ ਬਿਲਕੁਲ, ਪਰ ਉਹ ਸੋਚਦਾ ਕੋਈ ਨਹੀਂ ਨਾ ਉਹਨਾਂ ਲੋਕਾਂ ਬਾਰੇ। ਜੀ ਪੰਜਾਬ ਸਰਕਾਰ ਦਾ ਹਾਈ ਕੋਰਟ ਦੇ ਵਿੱਚ ਦਾਅਵਾ ਕਿ ਪੰਜਾਬ ਦੇ ਵਿੱਚ ਚੀਫ ਪਾਰਲੀਮੈਂਟਰੀ ਸੈਕਟਰੀ ਨਹੀਂ ਹੈ। ਬਿਲਕੁਲ ਜੀ, ਇਹ ਦਾਅਵਾ ਬੜਾ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਅਜੀਬੋ ਗਰੀਬ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਚੀਫ ਪਾਰਲੀਮੈਂਟਰੀ ਸੈਕਟਰੀ ਕੋਈ ਨੀਗਾ। ਇਹ ਪੰਜਾਬ ਦੇ ਵਿੱਚੋਂ ਸਾਰੇ ਮੁੱਖ ਸੰਸਦੀ ਸਕੱਤਰ ਕਹਿੰਦੇ ਆ ਜੀ ਹਟਾ ਦਿੱਤੇ ਗਏ ਆ। ਇਹ ਜਿਹੜਾ ਦਾਅਵਾ ਲਿਖਤੀ ਰੂਪ ਦੇ ਵਿੱਚ ਪੇਸ਼ ਕੀਤਾ ਹਾਈ ਕੋਰਟ ਦੇ ਵਿੱਚ, ਔਰ ਕਿ ਇੱਥੇ ਹੁਣ ਕੋਈ ਵੀ ਚੀਫ ਪਾਰਲੀਮੈਂਟਰੀ ਸੈਕਟਰੀ ਹੈ ਨਹੀਂਗਾ। ਹਾਈ ਕੋਰਟ ਨੇ 2012 ਚ ਨਿਯੁਕਤ ਕੀਤੇ ਗਏ 18 ਚੀਫ ਪਾਰਲੀਮੈਂਟਰੀ ਸੈਕਟਰਾਂ ਦੀ ਨਿਯੁਕਤੀ ਇਸੇ ਸਾਲ ਦੀ 12 ਅਗਸਤ ਨੂੰ ਰੱਦ ਕੀਤੀ ਸੀਗੀ, ਔਰ ਇਸੇ ਸਾਲ 6 ਹੋਰ ਚੀਫ ਪਾਰਲੀਮੈਂਟਰੀ ਸੈਕਟਰਾਂ ਦੀ ਨਿਯੁਕਤੀ ਕਰਤੀ ਗਈ ਸੀਗੀ। ਹਾਈ ਕੋਰਟ ਦੇ ਇਸ ਮਾਮਲੇ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਚੁਣੌਤੀ ਦਿੱਤੀ ਹੋਈ ਆ, ਔਰ ਹਾਈ ਕੋਰਟ ਦੇ ਪੰਜਾਬ ਬਾਰੇ ਦਿੱਤੇ ਗਏ ਫੈਸਲੇ ਦੇ ਆਧਾਰ ਤੇ ਹਰਿਆਣੇ ਦੇ ਵੀ 4 ਚੀਫ ਪਾਰਲੀਮੈਂਟਰੀ ਸੈਕਟਰੀਆਂ ਨੂੰ ਹਟਾਉਣ ਦੀ ਮੰਗ ਜਿਹੜੀ ਉਹ ਕੀਤੀ ਗਈ ਸੀਗੀ ਜੀ। ਦਿੱਲੀ ਦੇ ਕੁਝ ਮਾਮਲੇ ਜਿਹੜੇ ਨੇ ਹਾਲੇ ਦਿੱਲੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਬਹਿਸ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਸੀਗੀ ਜੀ ਕਿ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਦਾਇਰ ਅਪੀਲ ਤੇ ਫੈਸਲਾ ਆਉਣ ਦਿੱਤਾ ਜਾਵੇ, ਇਦੋਂ ਬਾਅਦ ਹਾਈ ਕੋਰਟ ਜਿਹੜੀ ਹੈ ਜੀ ਉਹ ਹਰਿਆਣਾ ਮਾਮਲੇ ਦੇ ਵਿੱਚ ਫੈਸਲਾ ਦੇਊਗੀ। ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਜਵਾਬ ਤਲਬ ਕਰਦਿਆਂ ਇਹ ਪੁੱਛਿਆ ਕਿ ਮੁੱਖ ਸੰਸਦੀ ਸਕੱਤਰ ਨੂੰ ਸਟਾਫ ਤੇ ਹੋਰ ਸਹੂਲਤਾਂ ਕਿਹੜੇ ਆਧਾਰ ਦੇ ਉੱਤੇ ਦਿੱਤੀਆਂ ਜਾ ਰਹੀਆਂ ਨੇ। ਹਾਈ ਕੋਰਟ ਨੇ ਵੀ ਕਿਹਾ ਕਿ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾਂਦੀ ਹੈ ਤਾਂ ਉਹ ਆਫਿਸ ਆਫ ਪ੍ਰੋਫਿਟ ਦੇ ਘੇਰੇ ਦੇ ਵਿੱਚ ਆਉਂਦੇ ਨੇ। ਬਹਿਸ ਦੇ ਦੌਰਾਨ ਹਰਿਆਣਾ ਸਰਕਾਰ ਨੇ ਹਾਈ ਕੋਰਟ 'ਚ ਕਿਹਾ ਕਿ ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਗਈ, ਸਿਰਫ ਵਿਧਾਇਕ ਹੋਣ ਦੇ ਨਾਤੇ ਉਹਨਾਂ ਨੂੰ ਸਹੂਲਤ ਜਿਹੜੀ ਦਿੱਤੀ ਗਈ ਆ। ਤਾਂ ਹਾਈ ਕੋਰਟ ਨੇ ਇਹ ਕਿਹਾ ਕਿ ਮੁੱਖ ਸੰਸਦੀ ਸਕੱਤਰਾਂ ਨੂੰ ਸਕੱਤਰੇਤ ਸਟਾਫ ਕੇਸ ਤਜਵੀਜ਼ ਦੇ ਤਹਿਤ ਦਿੱਤਾ ਗਿਆ, ਔਰ ਇਹ ਤੈਅ ਗਿਣਤੀ ਤੋਂ ਜ਼ਿਆਦਾ ਮੰਤਰੀ ਬਣਨ ਵਰਗਾ ਹੈ ਕਿਉਂਕਿ ਇਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੰਤਰੀਆਂ ਵਰਗੀਆਂ ਜਿਹੜੀਆਂ ਜੀ ਉਹ ਦਿੱਤੀਆਂ ਹੋਈਆਂ ਨੇ। ਹਾਈ ਕੋਰਟ ਨੇ ਅਗਲੀ ਸੁਣਵਾਈ ਦੇ ਵਿੱਚ ਸਰਕਾਰ ਕੋਲੋਂ ਇਹ ਜਵਾਬ ਜਿਹੜੇ ਆ ਜੀ ਮੰਗੇ ਆ ਕਿ ਇਹ ਦੱਸੋ ਕਿ ਜਿਹੜੇ ਉਹਨਾਂ ਦੇ ਆਫਿਸ ਬੇਰਰ ਨੇ, ਜਿਹੜੇ ਉਹਨਾਂ ਦੇ ਉੱਤੇ ਆਫਿਸ ਦਿੱਤੇ ਹੋਏ ਨੇ, ਉਹਦੇ ਆਫਿਸ ਕੰਮ ਕਰਨ ਵਾਲੇ ਨੇ, ਉਹ ਕਿਹੜੇ ਕਾਨੂੰਨਾਂ ਦੇ ਤਹਿਤ ਜਿਹੜੇ ਆ ਜੀ ਉਹ ਦਿੱਤੇ ਆ। ਸਰਕਾਰ ਨੇ ਮੇਰਾ ਖਿਆਲ ਤਾਂ ਇਹ ਸਿੱਧਮ ਸਿੱਧਾ ਜਿਹੜਾ ਜੀ ਉਹ ਝੂਠ ਹੈ। ਇਹ ਕਹਿਤਾ ਕਿ ਚੀਫ ਪਾਰਲੀਮੈਂਟਰੀ ਸੈਕਟਰੀ ਪੰਜਾਬ 'ਚ ਕੋਈ ਹੈ ਹੀ ਨਹੀਂਗਾ, ਜਦੋਂ ਕਿ ਉਹਨਾਂ ਦੀਆਂ ਝੰਡੀ ਵਾਲੀਆਂ ਕਾਰਾਂ ਦੇ ਮੂਹਰੇ ਲੱਗੇ ਹੋਏ ਜਿਹੜੇ ਬੋਰਡ ਚੀਫ ਪਾਰਲੀਮੈਂਟਰੀ ਸੈਕਟਰੀ ਦੇ, ਉਹ ਸਰਕਾਰ ਦੇ ਇਸ ਜਵਾਬ ਦਾ ਮੂੰਹ ਚੜਾ ਰਹੇ ਨੇ। ਬਿਲਕੁਲ ਜੀ, ਜਿਹੜੇ ਮੌਜਾਂ ਤੋਂ ਉਸੇ ਤਰ੍ਹਾਂ ਮਾਣਦੇ। ਅਖੀਰ ਵਿੱਚ ਆਜ਼ਨਾਮਾ ਕਿ ਸੁਣਿਆ ਗਿਆ ਸੀ ਚੌਕਸੀ ਕਰੀ ਕਾਫੀ, ਖਬਰ ਹਮਲਿਆਂ ਦੀ ਫੇਰ ਆਈ ਜਾਵੇ। ਸੁਣਿਆ ਗਿਆ ਸੀ ਚੌਕਸੀ ਕਰੀ ਕਾਫੀ, ਖਬਰ ਹਮਲਿਆਂ ਦੀ ਫੇਰ ਆਈ ਜਾਵੇ। ਫੌਜੀ ਛਾਉਣੀਆਂ ਵਿੱਚ ਕਾਤਲ ਆ ਵੜਦੇ, ਇਸ ਦੇ ਉੱਤੇ ਹੀ ਰੋਕ ਨਹੀਂ ਲਾਈ ਜਾਵੇ। ਜਿਹੜੇ ਪਾਸੇ ਵੀ ਕਾਤਲ ਦਾ ਮੂੰਹ ਹੁੰਦਾ, ਅੰਨ੍ਹੇਵਾਹ ਉਹ 70 ਵਿਛਾਈ ਜਾਵੇ। ਮਾਰੇ ਗਏ ਜਾਂ ਰਹਿ ਗਿਆ ਕੋਈ ਕਾਤਲ, ਸਾਥੋਂ ਇਹੀ ਨਾ ਗੁੰਝਲ ਸੁਲਝਾਈ ਜਾਵੇ। ਜਿੰਨੀ ਵਾਰ ਵੀ ਵਰਤਦਾ ਕਹਿਰ ਕਿਧਰੇ, ਕਹਿੰਦੇ ਆਗੂ ਕਿ ਕਰਾਂਗੇ ਸਹਿਣ ਨਹੀਂ। ਜਿੰਨੀ ਵਾਰ ਵੀ ਵਰਤਦਾ ਕਹਿਰ ਕਿਧਰੇ, ਕਹਿੰਦੇ ਆਗੂ ਕਿ ਕਰਾਂਗੇ ਸਹਿਣ ਨਹੀਂ। ਆਉਣੋਂ ਹਟੇ ਨਹੀਂ ਉਹ ਟੋਲੀ ਕਾਤਲਾਂ ਦੀ, ਦੇਂਦੇ ਕਦੀ ਆਰਾਮ ਨਾਲ ਬਹਿਣ ਨਹੀਂ। ਜੀ ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।